ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरा साथ देने लिए मौजूद है मसूद बनी जी। मसूद जी हैं जी बहुत धन्यवाद परवीन। मेरे ਵੱਲੋਂ ਵੀ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਸਵਾਗਤ ਕਰਨੇ ਆ ਤੁਹਾਡਾ ਅੱਜ ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ ਨੂੰ ਅੱਜ ਅਸੀਂ ਜਦੋਂ ਅਮਰੀਕਾ ਦੇ ਵਿੱਚ 5 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 6 ਫਰਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ ਆਪ ਸਭ ਦੇ ਰੂਬਰੂ ਲੈ ਕੇ ਹਾਜ਼ਰ ਹਾਂ ਔਰ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਲੈ ਕੇ ਪੇਸ਼ ਹੁੰਨੇ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਜਾਂਦੀਆਂ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਅਗਰ ਤੁਹਾਡੀ ਐਡਵਰਟਾਈਜ਼ਮੈਂਟ ਜੁੜ ਜਾਏ ਤੇ ਉਹ ਤੁਹਾਡੇ ਲਈ ਫਾਇਦਾਮੰਦ ਹੋ ਸਕਦੀ ਹੈ ਤੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਜੀ। ਪਾਕਿਸਤਾਨ ਤੇ ਅਜ਼ਬਕਿਸਤਾਨ ਵਿਚਕਾਰ 29 ਸਮਝੌਤਿਆਂ ਤੇ ਦਸਤਖਤ ਹੋਏ ਨੇ। ਕਿਹੜੇ ਖਾਸ ਸਮਝੌਤੇ ਹੋਏ? ਜੀ ਬਿਲਕੁਲ ਪਾਕਿਸਤਾਨ ਦੇ ਫੇਰੇ ਤੇ ਸਨ ਉਜ਼ਬਕਿਸਤਾਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼ੌਕਤ ਮਰਜ਼ੀਯੋਫ ਹੋਣੇ ਉਹ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਉਹਨਾਂ ਦਾ ਖੂਬ ਆਓ ਭਗਤ ਕੀਤਾ ਗਿਆ ਔਰ ਕੱਲ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਵੱਲੋਂ ਸਜਾਈ ਗਈ ਇਹ ਜਿਹੜੀ ਰੌਣਕ ਆ ਉਹਦੇ ਵਿੱਚ 29 ਸਮਝੌਤੇ ਨੇ ਜਿਹੜੇ ਉਹਨਾਂ ਦੇ ਉੱਤੇ ਦਸਤਖਤ ਹੋਏ ਨੇ। ਸਾਰਿਆਂ ਜੋ ਕੋਈ ਖਾਸ ਆ ਜਿਹੜਾ ਉਹ ਮੈਂ ਦੱਸ ਦੇਣਾ ਹੈ ਕਿ ਦੋਵੇਂ ਮੁਲਕਾਂ ਨੇ ਇਹ ਆਖਿਆ ਕਿ ਆਪਸੀ ਤਾਲੁਕ ਵਾਸਤੇ ਵਧਾਉਣ ਦਾ ਜਿਹੜਾ MOU ਆ ਉਹਨੂੰ ਸਾਈਨ ਕਰਨੇ ਆ। ਫਿਰ ਇਸ ਤੋਂ ਬਾਅਦ ਆਖਿਆ ਗਿਆ ਹੈ ਕਿ ਦੋਵੇਂ ਮੁਲਕ ਨੇ ਜਿਹੜੇ ਉਹ ਆਪਸੀ ਇੰਟਰ ਰੀਜਨਲ ਫੋਰਮ ਆ ਜਿਹੜਾ ਉਹ ਇੱਕ ਬਣਾਉਣਗੇ ਔਰ ਇਸ ਫੋਰਮ ਦੇ ਉੱਤੇ ਆ ਜਿਹੜਾ ਬਣਾਉਣ ਦਾ ਇਹ ਸਮਝੌਤਾ ਜਿਹੜਾ ਉਹ ਵੀ ਸਾਈਨ ਹੋਇਆ। ਫਿਰ ਅਜਿਹੇ ਲੋਕ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਔਰ ਪਾਕਿਸਤਾਨ 'ਚ ਲੁਕੇ ਪਏ ਨਹੀਂ ਪਨਾਹ ਲੈ ਕੇ ਬੈਠੇ ਨੇ ਪਰ ਉਹਨਾਂ ਦਾ ਤਾਲੁਕ ਉਜ਼ਬਕਿਸਤਾਨ ਦੇ ਨਾਲ ਪਾਕਿਸਤਾਨ ਉਹ ਉਜ਼ਬਕਿਸਤਾਨ ਦੇ ਹਵਾਲੇ ਕਰੇਗਾ ਔਰ ਐਸੇ ਪਾਕਿਸਤਾਨੀ ਜਿਹੜੇ ਜੁਰਮ ਕਰਕੇ ਉੱਥੇ ਬੈਠੇ ਨਹੀਂ ਹੈ ਜੁਰਮ ਦਾ ਹਿੱਸਾ ਨੇ ਔਰ ਪਾਕਿਸਤਾਨ ਨੂੰ ਉਹਨਾਂ ਦੀ ਲੋੜ ਆ ਪਰ ਉਹ ਉਜ਼ਬਕਿਸਤਾਨ 'ਚ ਨੇ। ਸੋ ਇਹ ਮੁਜਰਮਾਂ ਦੀ ਹਵਾਲਗੀ ਦਾ ਹੈ ਨਾ ਜਿਹੜਾ ਇਹ ਇੱਕ ਸਮਝੌਤਾ ਹੈ ਜਿਹੜਾ ਇਹ ਵੀ ਸਾਹਮਣੇ ਆਇਆ ਆ। ਇਸ ਤੋਂ ਅੱਡ ਆਖਿਆ ਹੈ ਕਿ IT ਦਾ ਜਿਹੜਾ ਖੇਤਰ ਹੈ ਉਹਦੇ ਵਿੱਚ ਦੋਵੇਂ ਮੁਲਕ ਨੇ ਜਿਹੜੇ ਉਹ ਆਪਸ ਦੇ ਵਿੱਚ ਤਾਵਨ ਵਧਾਉਣਗੇ ਲੈਣ ਦੇਣ ਕਰਨਗੇ। ਨਸ਼ੇ ਭਰੀਆਂ ਦਵਾਵਾਂ ਦੀ ਸਮਗਲਿੰਗ ਆ ਜਿਹੜੀ ਇਹਦੇ ਤੇ ਦੋਵੇਂ ਮੁਲਕਾਂ ਨੇ ਰੋਕ ਲਾਉਣ ਵਾਸਤੇ ਆਪਸ ਵਿੱਚ ਸਮਝੌਤਾ ਕੀਤਾ। ਨਾਲ ਹੀ ਜਿਹੜੇ ਪ੍ਰੈਜ਼ੀਡੈਂਟ ਨੇ ਸ਼ੌਕਤ ਮਰਜ਼ੀਯੋਫ ਹੋਣੇ ਉਜ਼ਬਕਿਸਤਾਨ ਦੇ ਪਾਕਿਸਤਾਨ ਵੱਲੋਂ ਉਹਨਾਂ ਨੂੰ ਇਜਾਜ਼ੀ PhD ਦੀ ਡਿਗਰੀ ਹੈ ਜਿਹੜੀ ਉਹ ਵੀ ਦਿੱਤੀ ਗਈ ਹੈ ਕਿ ਜੀ ਅਸੀਂ ਤੁਹਾਨੂੰ ਡਾਕਟਰ ਮੰਨਦੇ ਹਾਂ ਤੇ ਇਹ ਕੰਮ ਜਿਹੜਾ ਇਹ ਕੱਲ ਹੋਇਆ ਜੀ ਔਰ ਇਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਇੱਕ ਰੌਣਕ ਸਜਾਈ ਗਈ ਸੀ ਜਿਹਦੇ ਵਿੱਚ ਬਕਾਇਦਾ ਫਿਰ ਪ੍ਰੈਸ ਔਰ ਮੀਡੀਆ ਨੂੰ ਸਾਈਨ ਹੋਏ ਸਮਝੌਤੇ ਔਰ MOUs ਨੇ ਜਿਹੜੇ ਉਹ ਵਿਖਾਏ ਵੀ ਗਏ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਮੁਖਾਲਫ ਧੜੇ ਦੇ ਮਹਿਮੂਦ ਅਚਕਜ਼ਈ ਵਿਚਕਾਰ ਮੁਲਾਕਾਤ ਹੋਈ ਹੈ। CM KPK ਦਾ ਵੀ ਕੋਈ ਬਿਆਨ ਸਾਹਮਣੇ ਆਇਆ ਹੈ, ਕੀ ਅਪਡੇਟ ਹੈ? ਜੀ ਇਹ ਖਬਰ ਜ਼ਰਾ ਢੁਕਵੀਂ ਜ਼ਰਾ ਲੁਕਵੀਂ ਮੈਂ ਖੋਲ ਕੇ ਤਸਦੀਕ ਨਹੀਂ ਇਹਦੀ ਹੋ ਰਹੀ। ਇਹ ਤੇ ਤੈਅ ਸੀਗਾ ਕਿ ਜਿਹੜੇ ਇਮਰਾਨ ਖਾਨ ਉਹਨਾਂ ਨੇ ਕ੍ਰੈਡਿਟ ਦਿੱਤਾ ਮਹਿਮੂਦ ਖਾਨ ਅਚਕਜ਼ਈ ਉਹਨਾਂ ਨੂੰ ਔਰ ਨਾਸਰ ਅਬਾਸ ਉਹਨਾਂ ਨੂੰ ਕਿ ਠੀਕ ਹੈ ਤੁਸੀਂ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ ਤੇ ਕਰੋ। ਜੇ ਤੁਹਾਡੀ ਕੋਈ ਸੁਣੀ ਜਾਂਦੀ ਹੈ ਇਨਸਾਫ ਵਾਲਾ ਮਾਮਲਾ ਨਿਆਂ ਵਾਲਾ ਮਾਮਲਾ ਬਣਦਾ ਹੈ ਤਾਂ ਬਿਲਕੁਲ ਠੀਕ ਹੈ ਨਹੀਂ ਤੇ ਤੁਸੀਂ ਇhtਜਾਜ ਦੀ ਕਾਲ ਦੇ ਦਿਓ। ਮੇਰੀ ਪਾਰਟੀ ਪੂਰਾ ਸਾਥ ਦੇਗੀ ਔਰ ਮੈਂ ਤੁਹਾਡੇ ਤੇ ਭਰੋਸਾ ਕਰਨਾ ਕਿ ਜੇ ਤੁਸੀਂ ਕੋਈ ਗੱਲਬਾਤ ਤੈਅ ਕਰਦੇ ਜੇ ਤੇ ਮੈਂ ਉਹਦੇ ਤੇ ਬਿਲਕੁਲ ਰਾਜ਼ੀ ਹੋਵਾਂਗਾ। ਮੈਂ ਤੁਹਾਨੂੰ ਪ੍ਰਧਾਨਗੀ ਜਿਹੜੀ ਉਹ ਦੇਣਾ ਆ। ਇਹਦੇ ਤੋਂ ਬਾਅਦ ਹੁਣ ਗੱਲਬਾਤ ਸ਼ੁਰੂ ਹੋਣ ਵਾਸਤੇ ਹੁਕਮਰਾਨ ਧੜੇ ਦੇ ਨਾਲ ਅੱਗੇ ਵਧਣ ਵਾਸਤੇ ਕੋਈ ਸ਼ੁਰੂਆਤ ਤੇ ਹੋਣ ਨਾ ਉਹਦੇ ਤੇ ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਨੇ ਰਾਣਾ ਸਨਾਉਲਾ ਖਾਨ ਹੋਣੇ ਉਹਨਾਂ ਨੇ ਆਖਿਆ ਕਿ ਜੀ ਇਹ ਮੁਲਾਕਾਤ ਹੈ ਜਿਹੜੀ ਇਹ 8 ਫਰਵਰੀ ਤੋਂ ਪਹਿਲਾਂ ਕਰਨ ਦੀ ਜ਼ਿੱਦ ਕਰ ਰਹੇ ਨੇ ਕਿਉਂਕਿ 8 ਫਰਵਰੀ ਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇhtਜਾਜੀ ਲਹਿਰ ਚਲਾਉਣ ਦਾ ਵੀ ਐਲਾਨ ਕੀਤਾ। ਉਧਰੋਂ ਮਰੀਮ ਨਵਾਜ਼ ਉਹਨਾਂ ਨੇ ਬਸੰਤ ਰੱਖ ਲਈ ਉਹਨਾਂ ਦਿਨਾਂ 'ਚ ਲੋਅਰ 'ਚ ਲਿਟਰੇਰੀ ਫੈਸਟੀਵਲ ਰੱਖ ਦਿੱਤਾ ਮਤਲਬ ਕਿ 5 6 7 ਵੱਡੇ ਫੰਕਸ਼ਨ ਨੇ ਜਿਹੜੇ ਉਹ ਰੱਖ ਦਿੱਤੇ। ਇਹ ਰੋਲਾ ਬਣ ਗਿਆ ਯੂਥ ਉਧਰ ਅੰਗੇਜ ਹੋ ਗਈ। ਹੁਣ ਅੱਜ ਇਸ ਪਾਸੇ ਗੱਲਬਾਤ 8 ਫਰਵਰੀ ਤੋਂ ਪਹਿਲਾਂ ਇਹ ਗੱਲਬਾਤ ਹੁੰਦੀ ਨਜ਼ਰ ਨਹੀਂ ਆ ਰਹੀ ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਡਾਵਾਡੋਲ ਆ ਕਿ ਹੋਣੀ ਵੀ ਹੈ ਕਿ ਨਹੀਂ ਹੋਣੀ ਇਹ ਹੁਣ ਤੱਕ ਦੀਆਂ ਇਤਲਾਹਾਂ ਸਨ ਪਰ ਇੱਕ ਬਿਆਨ ਵੀ ਸਾਡੇ ਕੋਲ ਹੁਣ ਤਾਜ਼ਾ ਆਇਆ ਉਹ ਦੱਸਦੇ ਆ ਮਹਿਮੂਦ ਖਾਨ ਅਚਕਜ਼ਈ ਹੋਣਾ ਦੀ ਮੁਲਾਕਾਤ ਹੋਏਗੀ। ਇਹ ਤਸਦੀਕ ਕਰ ਦਿੱਤੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਸਲਾਹਕਾਰ ਰਾਣਾ ਸਨਾਉਲਾ ਖਾਨ ਹੋਣਾ ਨੇ। ਮੁਲਾਕਾਤ ਕਿੱਥੇ ਹੋਏਗੀ ਇਹ ਨਹੀਂ ਪਤਾ। ਉਹਨਾਂ ਆਖਿਆ ਇਹ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਵੀ ਹੋ ਸਕਦੀ ਹੈ ਇਹ ਅਸੈਂਬਲੀ ਫਲੋਰ ਦੇ ਉੱਤੇ ਵੀ ਹੋ ਸਕਦੀ ਹੈ। ਹੋ ਸਕਦਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸੱਦਾ ਦੇ ਕੇ ਸੱਦ ਲੈਣ ਬਹਿ ਕੇ ਵੀ ਗੱਲਬਾਤ ਹੋਵੇ। ਇਹ ਗੋਲਮੋਲ ਗੱਲ ਆ ਕੋਈ ਵੀ ਇਹਨਾਂ ਚੋਂ ਤੰਦ ਜਿਹੜਾ ਉਹ ਸਿਰੇ ਨਹੀਂ ਲੱਗਾ। ਹਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ ਮੁਸਤਫਾ ਨਵਾਜ਼ ਖੋਖਰ ਹੋਣੇ ਨੇ ਜਿਹੜੇ ਉਹਨਾਂ ਨੇ ਆਖਿਆ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਪ ਆਖਿਆ ਸੀਗਾ ਕਿ ਆਓ ਬਵੋ ਦੱਸੋ ਕੀ ਮਸਲਾ ਆ ਜੇ ਕੋਈ ਗੁੰਝਲ ਨਿਕਲ ਸਕਦੀ ਹੈ ਤੇ ਅਸੀਂ ਉਹਦੇ ਲਈ ਗੱਲਬਾਤ ਕਰਨੇ। ਉਹਨਾਂ ਨੇ ਆਪ ਸੱਦਾ ਦਿੱਤਾ ਸੀਗਾ ਸੋ ਉਹਨਾਂ ਦਾ ਦਿੱਤਾ ਸੱਦਾ ਜਿਹੜਾ ਉਹ ਅਸੀਂ ਕਬੂਲ ਕਰ ਲਿਆ ਅਸੀਂ ਗੱਲਬਾਤ ਲਈ ਰਾਜ਼ੀ ਹਾਂ। ਇਹ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਿਰਕੜਵੇਂ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਆ। ਹੁਣ ਅੱਗੇ ਗੱਲ ਸੂਬਾ ਖੈਬਰ ਪਖਤੂਨਖਵਾ ਦੇ CM ਸੁਹੇਲ ਆਫਰੀਦੀ ਹੋਣਾ ਦੀ। ਜ਼ਾਹਰ ਹੈ ਕੱਲ ਪਾਕਿਸਤਾਨ ਦੇ ਵਿੱਚ ਵੀਰਵਾਰ ਸੀ ਜੁਮੇਰਾਤ ਸੀਗੀ ਮੁਲਾਕਾਤ ਦਾ ਦਿਨ ਹੈ ਇਮਰਾਨ ਖਾਨ ਦੇ ਨਾਲ 4 ਲੀਡਰ ਕੇ ਆਪ CM KPK ਨੇ ਜਿਹੜੇ ਹੋ ਗਏ ਪਰ ਕੱਲ ਵੀ ਜੇਲ੍ਹ ਇੰਤਜ਼ਾਮੀਆ ਨੇ ਮੁਲਾਕਾਤ
ਨਹੀਂ ਕਰ ਪਾਈ। ਮੁਲਾਕਾਤ ਨਾ ਕਰਵਾਉਣ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਕੇ ਆਖਿਆ ਕਿ ਅੱਜ ਪਾਕਿਸਤਾਨ 'ਚ ਸਰਕਾਰ ਮੁਖਾਲਫ ਧੜੇ ਦੇ ਨਾਲ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਨਾ, ਇਹ 71 'ਚ ਬੰਗਲਾਦੇਸ਼ ਦੇ ਸਿਆਸਤਦਾਨਾਂ ਦੇ ਨਾਲ ਇਹੋ ਸਲੂਕ ਹੋ ਰਿਹਾ ਸੀਗਾ। ਫਿਰ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਦੀ ਸਿਹਤ ਦੇ ਬਾਰੇ ਪੂਰੀ ਕੌਮ ਚਿੰਤਾ ਦੇ ਵਿੱਚ ਹੈ। ਕੋਈ ਢੰਗ ਦੀ ਗੱਲ ਜਿਹੜੀ ਉਹਨੇ ਦੱਸੀ ਜਾ ਰਹੀ, ਉਲਟਾ ਬੁਸ਼ਰਾ ਬੀਬੀ ਹੈ ਜਿਹੜੀ ਉਹਨੂੰ ਨਾਹੱਕ ਕੈਦ ਕੀਤਾ ਗਿਆ। ਸਿਰਫ ਉਹਦਾ ਜੁਰਮ ਇਹ ਹੈ ਕਿ ਇਮਰਾਨ ਖਾਨ ਦੀ ਘਰ ਵਾਲੀ ਹੈ, ਨਾ ਕਿਸੇ ਮਾਮਲੇ ਨਾਲ ਉਹਦਾ ਲੈਣਾ ਨਾ ਦੇਣਾ। ਔਰ ਸਾਨੂੰ ਇਮਰਾਨ ਖਾਨ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਜਿਹੜੀ ਕਿ ਹਰ ਮੰਗਲ ਨੂੰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ, ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ ਉਹ ਮੁਲਾਕਾਤ ਲਈ ਪਹੁੰਚਦੀਆਂ ਨੇ, ਧਰਨਾ ਦਿੰਦੀਆਂ ਨੇ, ਇhtਜਾਜ ਕਰਦੀਆਂ, ਉਹਨਾਂ ਤੇ ਕੈਮੀਕਲ ਰਲਿਆ ਪਾਣੀ ਹੈ ਜਿਹੜਾ ਉਹਦਾ ਛਿੜਕਾਅ ਕੀਤਾ ਜਾਂਦਾ, ਜਿਹਦੇ ਨਾਲ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਲੂਸਦਾ ਰਹਿੰਦਾ, ਕੁਰਕ ਹੁੰਦੀ ਰਹਿੰਦੀ ਹੈ। ਇਹ ਜ਼ੁਲਮ ਦੀ ਇੰਤਹਾ ਹੈ। ਔਰ ਅੱਜ ਵੀ ਅਸੀਂ ਕਹਿੰਦੇ ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ ਸਾਡੇ ਸਿਰ ਦਾ ਤਾਜ ਨੇ, ਉਹਨਾਂ ਨਾਲ ਜੋ ਬਦਸਲੂਕੀ ਹੋ ਰਹੀ, ਪਾਰਟੀ ਉਹਨਾਂ ਦੇ ਨਾਲ ਖਲੋਤੀ ਹੈ। ਸੁਹੇਲ ਅਫਰੀਦੀ ਹੋਣੇ ਨੇ ਜਿਹੜੇ ਉਹ ਕਹਿ ਰਹੇ ਨੇ, ਜਦ ਕਿ ਪਹਿਲੇ ਗੰਡਾਪੁਰ ਹੁਣ ਜਿਹੜੇ CM KPK ਸਨ, ਉਹਨਾਂ ਦੀ ਤੇ ਹਲੀਮਾ ਖਾਨ ਹੁਣ ਜਿਹੜੀਆਂ ਇਮਰਾਨ ਖਾਨ ਦੀ ਭੈਣਾਂ, ਇਹਨਾਂ ਦੀ ਅਣਬਣ ਸੀਗੀ, ਅੜੀ ਪਈ ਸੀਗੀ। ਫਿਰ ਉਹਨਾਂ ਨੇ ਆਖਿਆ ਕਿ ਇੱਕ ਮੁਲਕ ਦੀ ਵੱਡੀ ਸਿਆਸੀ ਪਾਰਟੀ ਉਹਦੇ ਲੀਡਰ ਨੂੰ ਜੇਲ੍ਹ ਦੇ ਵਿੱਚ ਰੱਖਣਾ, ਜੇਲ੍ਹ 'ਚ ਉਹਦੇ ਜ਼ਾਤੀ ਜਿਹੜੇ ਡਾਕਟਰ ਨੇ ਉਹਨਾਂ ਨੂੰ ਪਹੁੰਚ ਨਾ ਦੇਣਾ, ਜ਼ਾਤੀ ਡਾਕਟਰਾਂ ਦੇ ਆਪਸੀ ਮਸ਼ਵਰੇ ਤੋਂ ਬਗੈਰ ਉਹਨੂੰ ਹਸਪਤਾਲ ਲਿਜਾ ਕੇ ਉਹਦਾ ਆਪਰੇਸ਼ਨ ਕਰਾ ਦੇਣਾ, ਫਿਰ ਇਹ ਕਹਿਣਾ ਕਿ ਮਾੜੀ ਜਿਹੀ ਇੱਕ ਚੈੱਕਅਪ ਸੀਗੀ ਉਹ। ਇਹ ਸਾਰੇ ਮਾਮਲੇ ਦੱਸਣ ਦੇ ਨੇ ਕਿ ਕਿਸ ਹੱਦ ਤੱਕ ਧੱਕਾ ਜਿਹੜਾ ਉਹ ਸਾਡੇ ਨਾਲ ਕੀਤਾ ਜਾ ਰਿਹਾ। ਸੋ ਇਹ ਇੱਕ ਇhtਜਾਜ ਜਿਹੜਾ ਉਹਨਾਂ ਅੱਗੇ, ਇਹ ਮੈਡੀਕਲ ਟੈਰਰਿਜ਼ਮ ਆ, ਇਹ ਤਿੱਬੀ ਅਤਗਰਦੀ ਹੈ ਜਿਹੜੀ ਉਹ ਕਰ ਰਹੀ ਹੈ ਸਰਕਾਰ। ਇਹ ਸੁਹੇਲ ਅਫਰੀਦੀ ਹੋਣਾ ਦੇ ਬੋਲ ਨੇ ਜੀ। ਇਮਰਾਨ ਖਾਨ ਦੇ ਮੁੰਡਿਆਂ ਦਾ ਆਖਣਾ ਹੈ ਕਿ ਨਾ ਤੇ ਸਾਨੂੰ ਮੁਲਾਕਾਤ, ਆਪਣੇ ਪਿਓ ਨਾਲ ਮੁਲਾਕਾਤ ਕਰਨ ਦਿੱਤੀ ਜਾ ਰਹੀ ਹੈ, ਤੇ ਨਾ ਹੀ ਪਾਕਿਸਤਾਨੀ ਸਰਕਾਰ ਸਾਨੂੰ ਵੀਜ਼ੇ ਦਿੰਦੀ। ਜੀ ਬਿਲਕੁਲ, ਇਹ ਉਹਨਾਂ ਨੇ ਐਕਸ ਦੇ ਉੱਤੇ ਸੁਣਾਇਆ ਜਿਹੜਾ ਉਹ ਕਾਸਮ ਖਾਨ ਜਿਹੜਾ ਇਮਰਾਨ ਖਾਨ ਦਾ ਮੁੰਡਾ ਆ, ਉਹਨੇ ਦੱਸਿਆ, ਜਿਹਦੇ 'ਚ ਉਹਨੇ ਆਖਿਆ ਕਿ ਮੇਰੇ ਪਿਓ ਨੂੰ ਕੈਦ ਕੀਤਿਆਂ 915 ਦਿਨ ਹੋ ਗਏ। 915 ਦਿਨਾਂ ਤੋਂ ਇਮਰਾਨ ਖਾਨ ਕੈਦ ਦੇ ਵਿੱਚ ਆ। ਸਿਹਤ ਉਹਦੀ ਵਿਗੜ ਚੁੱਕੀ ਹੈ, ਪੀਣ ਲਈ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ, ਨਹਾਉਣ ਲਈ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ, ਕੱਪੜੇ ਧੋਣ ਲਈ ਸਾਫ਼ ਪਾਣੀ ਨਹੀਂ ਦਿੱਤਾ ਜਾ ਰਿਹਾ, ਬਾਹਰ ਦੀ ਹਵਾ ਔਰ ਲੋ ਆ ਜਿਹੜੀ ਉਹ ਨਹੀਂ ਲਵਾਈ ਜਾ ਰਹੀ, ਵਾਕ ਨਹੀਂ ਕਰਾਇਆ ਜਾ ਰਿਹਾ, ਅੰਧੇਰ ਕੋਠੜੀ ਦੇ ਵਿੱਚ ਰੱਖਿਆ ਜਾ ਰਿਹਾ, ਕਿਸੇ ਨਾਲ ਮੁਲਾਕਾਤ ਨਹੀਂ ਕਰਵਾਉਣ ਦਿੱਤੀ ਜਾ ਰਹੀ, ਉਹਦੀ ਸਿਹਤ ਬਾਰੇ ਖਬਰਾਂ ਬਾਹਰ ਨਹੀਂ ਆਉਣ ਦਿੱਤੀਆਂ ਜਾ ਰਹੀਆਂ, ਤੇ ਹੁਣ ਮਾਮਲੇ ਵਿਗੜ ਚੁੱਕੇ ਨੇ। ਔਰ ਅਸੀਂ ਜਿਹੜੀਆਂ ਵੀਜ਼ਾ ਦਰਖਾਸਤਾਂ ਜਮ੍ਹਾਂ ਕਰਵਾਈਆਂ ਨੇ ਲੰਡਨ 'ਚ ਪਾਕਿਸਤਾਨੀ ਐਮਬੈਸੀ ਦੇ ਅੰਦਰ, ਉਹਨਾਂ ਦੇ ਉੱਤੇ ਸਰਕਾਰ ਨੇ ਰੋਕ ਲਾਈ ਹੋਈ ਹੈ, ਸਾਨੂੰ ਪਾਕਿਸਤਾਨ ਦੇ ਵੀਜ਼ੇ ਦਿੱਤੇ ਹੀ ਨਹੀਂ ਜਾ ਰਹੇ। ਤੇ ਇਹ ਜ਼ੁਲਮ ਆ। ਔਰ ਆਲਮੀ ਤਾਕਤਾਂ ਨੇ ਜਿਹੜੀਆਂ, ਆਲਮੀ ਤਨਜ਼ੀਮਾਂ ਨੇ ਜਿਹੜੀਆਂ ਇਨਸਾਨੀ ਹੱਕਾਂ ਔਰ ਬਰਾਬਰੀ ਦੇ ਵਾਸਤੇ ਕੋਸ਼ਿਸ਼ ਕਰ ਰਹੀਆਂ, ਉਹ ਇਹਨਾਂ ਸ਼ਾਵਾਂ ਦਾ ਨੋਟਿਸ ਲੈਣ। ਜੀ। ਡੇਰਾ ਇਸਮਾਈਲ ਖਾਨ 'ਚ FC ਹੈਡਕੁਆਟਰ ਤੇ ਅੱਤਗਰਦਾਂ ਨੇ ਡਰੋਨ ਹਮਲਾ ਕੀਤਾ ਹੈ, ਹਲਾਕਤਾਂ ਦੀ ਵੀ ਇਤਲਾ ਹੈ, ਕੀ ਜਾਣਕਾਰੀ ਹੈ? ਪ੍ਰਵੀਨ, ਇਹ ਡਰੋਨ ਨਹੀਂ, ਕੁਆਡਕਾਪਟਰ ਹਮਲਾ ਹੈ। ਮਤਲਬ ਡਰੋਨ ਨਿੱਕੇ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਬੰਬ ਬਣ ਕੇ ਜਿਹੜਾ ਉਹ ਡੇਰਾ ਇਸਮਾਈਲ ਖਾਨ ਜਿਹੜਾ ਕਿ ਸੂਬਾ ਖੈਬਰ ਪਖਤੂਨਖਵਾਨ ਦਾ ਸਰਹੱਦੀ ਇਲਾਕਾ ਹੈ, ਉੱਥੇ ਇਹ ਕੰਮ ਹੋਇਆ। FC ਜੇ ਪਹਿਲਾਂ ਇਹਨੂੰ ਫਰੰਟੀਅਰ ਕਹਿੰਦੇ ਸੀਗੇ, ਹੁਣ ਫੈਡਰਲ ਕੰਸਟੇਬਲਰੀ ਹੈ ਜਿਹੜੀ, ਉਹਦਾ ਹੈਡਕੁਆਟਰ ਹੈ, ਟ੍ਰੇਨਿੰਗ ਸੈਂਟਰ ਹੈ, ਜਿੱਥੇ ਹਮਲਾ ਕੀਤਾ ਗਿਆ। 2 ਬੰਬ ਨੇ ਜਿਹੜੇ ਸੁੱਟੇ ਗਏ, ਜਿਨ੍ਹਾਂ ਦੇ ਨਾਲ ਇੱਕ ਹਵਾਲਦਾਰ ਦੀ ਮੌਤ ਆ ਜਿਹੜੀ ਹੋ ਗਈ, ਔਰ ਇਹਦੀ ਸਰਕਾਰੀ ਤਸਦੀਕ ਕੀਤੀ ਜਾ ਰਹੀ ਹੈ। 2 ਹੋਰ ਨੇ ਜਿਹੜੇ ਉਹ ਫੱਟਰ ਨੇ। ਹੁਣ ਪ੍ਰੋਬਲਮ ਇਹ ਹੈ ਕਿ ਸਾਹਮਣੇ ਆ ਕੇ ਹਮਲਾ ਕਰਨ ਵਾਲਿਆਂ ਨੇ ਜਿਹੜੇ ਉਹਨਾਂ ਨਾਲ ਤਾਂ ਮੁਕਾਬਲਾ ਹੋ ਸਕਦਾ ਹੈ। ਹੁਣ ਉਧਰ ਤੁਸੀਂ ਵੇਖਣ ਦੇ ਜੀ, ਯਕਦਮ ਤੁਹਾਡੇ ਸਿਰ ਤੇ ਪਤਾ ਨਹੀਂ ਕਿਹੜੇ ਪਾਸਿਓਂ ਡਰੋਨ ਆ ਗਿਆ, ਔਰ ਉਹਨੇ ਆ ਕੇ ਆਪਣੇ ਆਪ ਨੂੰ ਉਹ ਜਿਹੜੇ ਉਹਦੇ ਨਾਲ ਡੈਟੋਨੇਟਰ ਔਰ ਬਰੂਦ ਬੰਨਿਆ ਹੁੰਦਾ ਆ ਉਹ ਸੁੱਟਦਾ ਆ। ਹੁਣ ਇਹ ਬੜੀ ਚਲਾਕੀ ਹੈ ਜਿਹੜੀ ਇਹ ਤਾਲਿਬਾਨਾਂ ਵੱਲੋਂ, ਅਤਗਰ ਤਨਜ਼ੀਮਾਂ ਵੱਲੋਂ ਜਾਂ ਲੜਾਕੂਆਂ ਵੱਲੋਂ ਵਰਤੀ ਜਾ ਰਹੀ ਹੈ। ਔਰ ਖੈਬਰ ਪਖਤੂਨਖਵਾਨ ਸੂਬੇ ਦੇ ਵਿੱਚ ਲਗਾਤਾਰ ਆ ਕਿ ਸਰਕਾਰੀ ਥਾਣੇ, ਟ੍ਰੇਨਿੰਗ ਸੈਂਟਰ, ਇਹਨਾਂ ਸ਼ਾਵਾਂ ਦੇ ਉੱਤੇ ਲਗਾਤਾਰ ਹਮਲੇ ਦੀਆਂ ਇਤਲਾਵਾਂ ਆ ਰਹੀਆਂ ਵਕਫੇ ਦੇ ਨਾਲ। ਕੋਈ ਦਿਨ ਜਿਹੜਾ ਉਹ ਸ਼ਾਇਦ ਹੀ ਖਾਲੀ ਜਾਂਦਾ ਹੋਵੇ ਜਦੋਂ ਜਾਂ ਤੇ ਡਰੋਨ ਮਾਰ ਕੇ ਸੁੱਟਿਆ ਹੋਵੇ, ਇਹਨਾਂ ਨੇ ਫੜ ਲਿਆ ਹੋਵੇ, ਤੇ ਜੇ ਉਹ ਡਿੱਗ ਪਵੇ ਤੇ ਉਹ ਇੰਨਾ ਕੁ ਹੁੰਦਾ ਕਿ ਇੱਕ ਬੰਦੇ ਨੂੰ ਲੈ ਤੇ ਜਾਂਦਾ। ਸੋ ਇੱਕ ਹਵਾਲਦਾਰ ਜਿਹੜਾ ਉਹਨੂੰ ਲੈ ਗਿਆ, 2 ਨੇ ਜਿਹੜੇ ਉਹਨਾਂ ਨੂੰ ਫੱਟਰ ਕਹਿੰਦੇ ਨੇ ਕਿ ਹਾਲਤ ਉਹਨਾਂ ਦੀ ਵੀ ਖਰਾਬ ਆ, ਹਸਪਤਾਲ ਇਲਾਜ ਦਵਾ ਦਾਰੂ ਚੱਲ ਰਿਹਾ ਹੈ। ਨਾਲ ਸਰਕਾਰੀ ਤਸੱਲੀ ਇਹ ਦਿੱਤੀ ਗਈ ਹੈ ਕਿ ਜੀ ਇਹ ਡਰੋਨ ਜਿਹੜੇ ਪਾਸਿਓਂ ਉੱਡਿਆ ਆ, ਉਧਰ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ। ਕਿਹੜੀ ਕੀਤੀ ਹੈ? ਸਾਇੰਟਿਫਿਕ ਕੀਤੀ ਹੈ। ਆਪ ਬੰਦੇ ਜਾ ਕੇ ਵੇਖ ਰਹੇ ਨੇ ਕਿਸੇ ਦੇ ਘਰ ਰਿਮੋਟ ਕਲਰ ਰਹਿ ਗਿਆ ਹੋਏ, ਉਹਨਾਂ ਦਾ ਕੁਆਡਕਾਪਟਰ ਜਿਹੜਾ ਉਹ ਤਬਾਹ ਹੋ ਗਿਆ ਹੋਵੇ। ਇਹ ਹੁਣ ਸਰਕਾਰੀ ਮਾਮਲੇ ਨੇ। ਹਾਲਾਂਕਿ ਟੈਕਨੋਲੋਜੀ ਏਡੀ ਅੱਗੇ ਚਲੀ ਗਈ ਹੈ, ਜਿੱਧਰੋਂ ਉੱਡਣ ਡਿਆ GPS ਨੂੰ ਤੁਸੀਂ ਮੋਨੀਟਰ ਕਰ ਸਕਦੇ, ਜਿੱਦਾਂ ਛੋਣੀਆਂ ਦੇ ਏਰੀਆ ਦੇ ਵਿੱਚ ਕੀਤਾ ਵੀ ਜਾ ਰਿਹਾ। ਲੈਟਸ ਸੀ ਕੀ ਬਣਦਾ ਜੀ ਆਉਣ ਵਾਲੇ ਸਮੇਂ 'ਚ। ਲਹਿੰਦੇ ਪੰਜਾਬ ਦੀ ਆਲੂ ਹੁਣ ਆਲਮੀ ਮੰਡੀ 'ਚ ਵਿਕਣਗੇ, ਟਾਈਮ ਆ ਗਿਆ ਹੈ, ਇਹ ਆਖਣਾ ਹੈ ਮਰੀਮ ਨਵਾਜ਼ ਹੋਰਾਂ ਦਾ। ਜੀ, ਲਹਿੰਦੇ ਪੰਜਾਬ ਦੇ CM ਨੇ ਇਹ ਗੱਲਾਂ ਕੀਤੀਆਂ ਨੇ। ਔਰ ਪਾਕਿਸਤਾਨ ਦਾ ਜਿਹੜਾ ਲਹਿੰਦਾ ਪੰਜਾਬ ਹੈ, ਇਹ ਜੀ ਪਾਕਿਸਤਾਨ ਦਾ ਪਹਿਲਾ ਸੂਬਾ ਬਣ ਜਾਏਗਾ ਜੇ ਇਹਦੇ ਆਲੂ ਆਲਮੀ ਮੰਡੀਆਂ ਦੇ ਵਿੱਚ ਵਿਕਣਾ ਸ਼ੁਰੂ ਹੋ ਜਾਂਦੇ ਨੇ। ਬਿਆਨ ਤੇ ਬੜਾ ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਹੋਣਾ ਨੇ ਹੌਸਲਾਮੰਦ ਦਿੱਤਾ ਹੈ ਕਿ ਜੀ ਮੈਂ ਆਪਣੇ ਕਿਸਾਨਾਂ ਨੂੰ ਮੰਡੀ ਦੇ ਹਾਲਾਤਾਂ ਦੇ ਉੱਤੇ ਔਰ ਮਿਡਲਮੈਨ, ਬ੍ਰੋਕਰ, ਵਿਚੋਲੇ ਨੇ ਜਿਹੜੇ, ਇਹਨਾਂ ਦੇ ਰਹਿਮੋ ਕਰਮ ਤੇ ਨਹੀਂ ਛੱਡ ਸਕਦੇ। ਇਹ ਵੀ ਮੈਂ ਦੱਸਦਾ ਜਾਵਾਂ ਪ੍ਰਵੀਨ ਕਿ ਇਸ ਸਾਲ ਲਹਿੰਦੇ ਪੰਜਾਬ 'ਚ ਆਲੂਆਂ ਦੀ ਰਿਕਾਰਡ ਪੈਦਾਵਾਰ ਹੋਈ। ਆਖਿਆ ਜਾ ਰਿਹਾ ਹੈ ਕਿ 12 ਮਿਲੀਅਨ ਮੈਟ੍ਰਿਕ ਟਨ
ਆਲੂ ਆ ਜਿਹੜਾ ਉਹ ਹੋ ਗਿਆ ਤੇ ਆਲੂ ਜੇ ਤੇ ਚਲਾ ਜੇ ਬਾਹਰ ਤੇ ਠੀਕ ਹੈ, ਅਦਰਵਾਈਜ਼ ਆਲੂ ਆ ਜਿਹੜਾ ਰੁਲ ਜਾਣਾ, ਆਲੂ ਲਾਉਣ ਵਾਲੇ ਵੀ ਰੁਲ ਜਾਣੇ ਆ ਔਰ ਪਤਾ ਨਹੀਂ ਕੀ ਮਾਮਲਾ ਬਣਨਾ। ਇਸ ਮਾਮਲੇ ਦੇ ਉੱਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਲੂ ਦੀ ਐਕਸਪੋਰਟ ਦੀ ਇਜਾਜ਼ਤ ਜਿਹੜੀ ਉਹ ਦੇਣ। ਇਸ ਮਾਮਲੇ ਦੇ ਉੱਤੇ ਕਹਿੰਦੇ ਨੇ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਕਾਜ਼ਕਿਸਤਾਨ ਦਾ ਇੱਕ ਜਥਾ ਮੌਜੂਦ ਹੈ ਜਿਹੜਾ ਕਿ ਐਗਰੀਕਲਚਰ ਦੇ ਮਾਮਲੇ ਦੇ ਉੱਤੇ ਹੀ ਸਾਂਝਦਾਰੀ ਹੈ ਜਿਹੜੀ ਉਹ ਪਾਕਿਸਤਾਨ ਦੇ ਨਾਲ ਰੱਖਦਾ ਆ, ਉਹ ਵੀ ਇਸ ਮਾਮਲੇ ਦੇ ਵਿੱਚ ਕੋਸ਼ਿਸ਼ਾਂ ਕਰਨ ਦੇ ਨੇ ਤੇ ਜੇ ਇੰਪੋਰਟ ਹੋ ਜਾਂਦਾ ਆ, ਐਕਸਪੋਰਟ ਹੋ ਜਾਂਦਾ, ਮਾਫੀ ਚਾਹੁੰਦਾ, ਬਾਹਰ ਚਲਾ ਜਾਂਦਾ ਹੈ, ਤੇ ਮੇਰਾ ਖਿਆਲ ਹੈ ਕਿ ਕਿਸਾਨ ਦੀ ਸੁਣੀ ਜਾਏਗੀ ਬਜਾਏ ਦੇ ਕਿ ਇੱਥੋਂ ਦੀਆਂ ਮੰਡੀਆਂ ਦੇ ਵਿੱਚ ਰੇਟ ਟੁੱਟੇ, ਆਲੂ ਬਹੁਤਾ ਹੋਵੇ ਰੇਟ ਟੁੱਟ ਜਾਂਦਾ ਆ। ਉਦੋਂ ਜਦੋਂ ਖਾਦ ਦੀਆਂ ਬੋਰੀਆਂ ਬਲੈਕ 'ਚ ਵਿਕ ਰਹੀਆਂ, ਸਰਕਾਰੀ ਰੇਟ ਕੁਛ ਆ, ਬਲੈਕ ਦੇ ਵਿੱਚ ਕੁਛ ਲੱਭ ਰਿਹਾ, ਸਰਕਾਰ ਕਣਕ ਦਾ ਚੌਲ ਦਾ ਮੁੱਲ ਹੀ ਨਹੀਂ ਤੈਅ ਕਰ ਰਹੀ, ਕਿਸਾਨ ਆ ਜਿਹੜਾ ਉਹ ਰੁਲਣ ਡਿਆ, ਇਹ ਕੋਈ ਥੋੜਾ ਜਿਹਾ ਰਿਲੀਫ ਜੇ ਲੱਭਣ ਡਿਆ ਤੇ ਮੈਂ ਤੇ ਇਹਦੀ ਪੂਰੀ ਵਕਾਲਤ ਕਰਨਾ ਹੈ, ਰੱਬ ਕਰੇ ਕਿ ਆਲੂ ਆ ਜਿਹੜਾ ਐਕਸਪੋਰਟ ਕਰਨ ਦੀ ਇਜਾਜ਼ਤ ਲੱਭ ਜੇ। ਬਹਰਹਾਲ ਕਹਿੰਦੇ ਨੇ ਕਿ ਪਿਛਲੇ ਸਾਲਾਂ ਦੇ ਨਾਲੋਂ ਇਸ ਸਾਲ 25% ਦੀ ਵਾਧੂ ਪੈਦਾਵਾਰ ਆ ਜਿਹੜੀ ਉਹ ਹੋਈ ਹੈ, ਪਰ ਕਿਸਾਨ ਹਜੇ ਵੀ ਪਰੇਸ਼ਾਨ ਹੈ। ਜੇ ਐਕਸਪੋਰਟ ਦੀ ਇਜਾਜ਼ਤ ਨਾ ਲੱਭੀ, ਮੰਡੀਆਂ 'ਚ ਗਏ ਤੇ ਇਹ ਕੋੜੀਆਂ ਦੇ ਭਾਅ ਆਲੂ ਆ ਜਿਹੜਾ ਉਹ ਵਿਕਣਾ ਪਊ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰੀ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕਰਨੀਆਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, Instagram ਔਰ TikTok ਸਾਡੇ ਇਹਨਾਂ ਡਿਜੀਟਲ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।